ਇਹ ਗੱਲ ਉਹਨਾਂ ਨੇ ਰਿਪੀਟਡਲੀ ਬੀਜਿੰਗ 'ਚ ਵੀ, ਤਹਿਰਾਨ 'ਚ ਵੀ, ਮਾਸਕੋ 'ਚ ਵੀ ਔਰ ਕਾਬਲ 'ਚ ਆਪਣੀ ਪਹਿਲੀ ਪ੍ਰੈਸ ਕਾਨਫਰੰਸ 'ਚ ਵੀ ਕਹੀ ਕਿ ਅਸੀਂ ਆਪਣੇ ਮੁਲਕ ਦੀ ਸਰਜ਼ਮੀਨ ਨੂੰ ਕਿਸੇ ਵੀ ਮੁਲਕ ਦੇ ਖਿਲਾਫ ਦਹਿਸ਼ਤਗਰਦੀ ਲਈ ਨਹੀਂ ਵਰਤਣ ਦਿਆਂਗੇ। ਕਿ ਵੀ ਮੈਂ ਜਦੋਂ ਉਤਰੀ ਹਾਂ ਅਗਸਤ 20 ਨੂੰ, ਇਮੀਗ੍ਰੇਸ਼ਨ ਆਫੀਸ਼ੀਅਲ ਸਟਾਪਡ ਮੀ ਔਰ ਫਿਰ ਆਫਟਰ ਦਿਸ ਸ਼ੀ ਵਾਜ਼ ਸੈਂਟ ਬੈਕ ਟੂ ਇਸਤੰਬੁਲ ਵਾਇਆ ਦੁਬਈ ਔਨ ਦਾ ਸੇਮ 에ਅਰਲਾਈਨ, ਫਲਾਈ ਦੁਬਈ 에ਅਰਲਾਈਨ ਦਾ ਨਾਂ ਹੈ। They deported me. I was treated as a criminal. और उन्होंने कहा भी कोई रीज़न नहीं है और मैं तो इतने अगे भी आती रही हैं. It was not good what they did to me. The situation has changed in Kabul and I hope the Indian government helps Afghan women. और उन्हें कहा कि भी she said she didn't expect from Gandhi's India. We are always friends with India. We have strategic relations with India. We have historical relations with India. But in this situation, they have treated a woman and a member of parliament like this. They told me ਐਟ ਦਾ ਏਅਰਪੋਰਟ, ਸੌਰੀ ਵੀ ਕੈਨੋਟ ਡੂ ਐਨੀਥਿੰਗ ਫॉर ਯੂ। ਉਹਨੂੰ ਕਿਹਾ ਵੀ ਇੰਡੀਆ ਜਿਹੜਾ ਇਹ ਆਪਣੇ ਆਪ ਨੂੰ ਇਹ ਸਾਡਾ ਦੋਸਤ ਔਰ ਦੂਸਰਾ ਸਮਝਦਾ ਵੀ ਭਾਰਤ ਨੂੰ ਬਹੁਤ ਜਲਦੀ ਪਤਾ ਲੱਗ ਜਾਏਗਾ ਕਿ ਭਾਈ ਜਦੋਂ ਅਸੀਂ ਆਪਣੀ ਸਰਕਾਰ ਸੁਚਾਰੂ ਢੰਗ ਨਾਲ ਚਲਾਵਾਂਗੇ ਔਰ ਭਾਰਤ ਨੂੰ ਉਹਨਾਂ ਨੇ, ਪਰ ਨਾਲ ਦੀ ਨਾਲ ਉਹਨਾਂ ਨੇ ਧਮਕੀ ਵੀ ਦਿੱਤੀ ਕਿ ਵੀ ਉਹ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰਨ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਾਲਿਬਾਨ ਦੇ ਸਪੋਕਸਮੈਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਤਾਲਿਬਾਨ ਅਫਗਾਨਿਸਤਾਨ ਦੀ ਸਰਜ਼ਮੀਨ ਨੂੰ ਕਿਸੇ ਵੀ ਮੁਲਕ ਦੇ ਖਿਲਾਫ ਦਹਿਸ਼ਤਗਰਦੀ ਲਈ ਨਹੀਂ ਵਰਤਣ ਦੇਣਗੇ। ਸੋ ਉਸ ਨੇ ਭਾਰਤ ਤੇ ਪਾਕਿਸਤਾਨ ਦੋਨਾਂ ਦੇਸ਼ਾਂ ਨੂੰ ਮਸ਼ਵਰਾ ਦਿੱਤਾ ਹੈ ਕਿ ਉਹ ਇਕੱਠੇ ਬੈਠ ਕੇ ਕਸ਼ਮੀਰ ਸਮੇਤ ਸਾਰੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਕਰਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਇਹ ਕਈਆਂ ਨੂੰ ਲੱਗੇਗਾ ਕਿ ਵੀ ਦੇਖੋ ਹੁਣ ਤਾਂ ਤਾਲਿਬਾਨ ਉਸ ਸਿਆਣੇ ਬਜ਼ੁਰਗ ਵਾਂਗ ਨੇ ਜਿਹੜੇ ਬੈਠ ਕੇ ਕਹਿ ਰਹੇ ਨੇ ਦੇਖੋ ਭਾਰਤ ਔਰ ਪਾਕਿਸਤਾਨ ਨੇ ਆਪਣਾ ਲੜਾਈ ਝਗੜੇ ਬੰਦ ਕਰੋ, ਇਕੱਠੇ ਬੈਠੋ ਔਰ ਦੂਸਰਾ ਕਰੋ। ਹਾਲਾਂ ਅੱਜ ਮੈਂ ਕਿਤੇ ਲਾਈਟਰ ਇੱਕ ਪੜ੍ਹ ਰਿਹਾ ਸੀ, ਕਹਿੰਦੇ ਕਿ ਵੀ ਜਿਹੜੀ ਵਿਆਹ ਕੇ ਆਉਂਦੀ ਹੈ ਨੋ, ਜਿਹਨੇ ਆਪਣੇ ਘਰ ਵਾਲੇ ਤੇ ਪੂਰਾ ਜ਼ੋਰ ਪਾਇਆ ਹੁੰਦਾ ਕਿ ਚੱਕ ਇੱਥੋਂ ਆਪਣਾ ਜੁੱਲੀ ਬਸਤਾ, ਅਸੀਂ ਅੱਡ ਰਹੀਏ, ਤੇ ਜਦੋਂ ਸੱਸ ਬਣ ਜਾਂਦੀ ਹੈ ਤੇ ਉਹ ਫਿਰ ਆਪਣੇ ਪੁੱਤਰ ਨੂੰ ਤੇ ਆਪਣੇ ਸਾਰਿਆਂ ਨੂੰ ਜਿਹੜਾ ਕਿਵੇਂ ਫਿਰ ਉਹ ਉਪਦੇਸ਼ ਦੇ ਰਹੀ ਹੁੰਦੀ ਹੈ ਕਿ ਇਕੱਠੇ ਰਹਿਣਾ ਕਿੰਨਾ ਜ਼ਰੂਰੀ ਹੈ ਕਿ ਵੀ ਪਹਿਲਾਂ ਉਹੀ ਜਿਹੜਾ ਉਹ ਅੱਡ ਲਾਉਣ ਦੀ ਲਾਈਨ ਹੁੰਦੀ ਹੈ। ਸੋ ਹਾਲਾਤ ਤਾਂ ਦੇਖੋ ਇਸ ਵੇਲੇ ਇਹ ਨੇ ਕਿ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਵੀ ਗੱਲ ਕੀਤੀ ਕਿ ਤਾਲਿਬਾਨ ਉਹਨਾਂ ਦੇ ਬੁਲਾਰੇ ਜਿਹੜੇ ਕਿ ਬੜੇ ਸੁਲਝੇ ਹੋਏ, ਉਹ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਨੇ ਜੀ। ਉਹਨਾਂ ਦੇ ਲਈ ਜਿਹੜਾ ਖਿੱਤੇ ਦਾ ਹਰ ਮੁਲਕ ਇੰਪੋਰਟੈਂਟ ਹੈ। ਇਹ ਗੱਲ ਉਹਨਾਂ ਨੇ ਰਿਪੀਟਡਲੀ ਬੀਜਿੰਗ 'ਚ ਵੀ, ਤਹਿਰਾਨ 'ਚ ਵੀ, ਮਾਸਕੋ 'ਚ ਵੀ ਔਰ ਕਾਬਲ 'ਚ ਆਪਣੀ ਪਹਿਲੀ ਪ੍ਰੈਸ ਕਾਨਫਰੰਸ 'ਚ ਵੀ ਕਹੀ ਕਿ ਅਸੀਂ ਆਪਣੇ ਮੁਲਕ ਦੀ ਸਰਜ਼ਮੀਨ ਨੂੰ ਕਿਸੇ ਵੀ ਮੁਲਕ ਦੇ ਖਿਲਾਫ ਦਹਿਸ਼ਤਗਰਦੀ ਲਈ ਨਹੀਂ ਵਰਤਣ ਦਿਆਂਗੇ। ਸੋ ਇਹ ਸ਼ੋਰ ਕਰਨਾ, ਕਿਉਂਕਿ ਸਭ ਤੋਂ ਜ਼ਿਆਦਾ ਤਾਂ ਜਾਂ ਪਹਿਲਾਂ ਤਾਂ ਚੀਨ ਨੂੰ ਹੀ ਜਿਹਨੇ ਜਿਹੜਾ ਸ਼ਾਇਦ ਪਹਿਲੇ ਮੁਲਕਾਂ 'ਚ ਹੋਏ ਜਿਨ੍ਹਾਂ ਨੇ ਰੈਕਗਨਾਈਜ਼ ਕਰਨਾ, ਪਰ ਉਹਨਾਂ ਦਾ ਫਿਕਰ ਸਿੰਗਕਿਆਂਗ ਨੂੰ ਲੈ ਕੇ ਜਿਨ੍ਹਾਂ ਨਾਲ ਬਾਰਡਰ ਲੱਗਦਾ ਹੈ ਅਫਗਾਨਿਸਤਾਨ ਦਾ ਔਰ ਉੱਥੇ ਉਹ ਜ਼ੁਲਮ ਕਰਦੇ ਹੀ ਨੇ ਚੀਨੀ ਮੁਸਲਮਾਨਾਂ ਦੇ ਉੱਤੇ, ਤੁਰਕੀ ਓਰੀਜਨ ਦੇ ਮੁਸਲਮਾਨ ਨੇ, ਤੇ ਉਹਨਾਂ ਨੂੰ ਲੱਗਾ ਕਿ ਭਾਈ ਉੱਥੋਂ ਵਿਹਲੇ ਹੋ ਕੇ ਇੱਧਰ ਨੂੰ ਨਾ ਤੁਰ ਪੈਣ। ਪਰ ਇਸ ਤੋਂ ਵੀ ਜ਼ਿਆਦਾ ਜੋ ਜ਼ੁਲਮ ਕਸ਼ਮੀਰ ਵਾਦੀ ਦੇ ਵਿੱਚ ਔਰ ਭਾਰਤ ਦੇ ਮੁਸਲਮਾਨਾਂ ਦੇ ਉੱਤੇ ਇੰਡੀਅਨ ਹਾਕਮ ਕਰ ਰਹੇ ਨੇ RSS ਦੇ ਥੱਲੇ, ਔਰ ਉਹਨਾਂ ਨੂੰ ਵੀ ਇਹ ਖੌਫ ਹੋਇਆ ਕਿ ਭਾਈ ਇਹ ਲੜਨਾ ਭਿੜਨਾ ਜਿਹਨਾਂ ਨੂੰ ਆ ਗਿਆ ਉਹ ਮੁੜ ਕੇ ਕਿੱਧਰ ਜਾਂਦੇ ਨੇ। ਔਰ ਮੈਂ ਕਿਤੇ ਪੜ੍ਹ ਰਿਹਾ ਸੀ ਨਾਦਰ ਸ਼ਾਹ ਦੇ ਹਵਾਲੇ ਨਾਲ, ਨਾਦਰ ਸ਼ਾਹ ਜਿਹਨੇ ਇਰਾਨੀ ਐਮਪਾਇਰ ਨੂੰ ਕਿੱਥੋਂ ਤੱਕ ਪਹੁੰਚਾਇਆ, ਅੱਜ ਦਾ ਬਹੁਤ ਸਾਰਾ ਇਹ ਉਜ਼ਬੇਕਿਸਤਾਨ ਔਰ ਤਾਜ਼ਿਕਸਤਾਨ ਔਰ ਇਹ ਸਾਰੇ ਵੀ ਬਗਦਾਦ ਤੱਕ, ਔਰ 1839 ਦੇ ਵਿੱਚ 1739 'ਚ ਉਹਨੇ ਦਿੱਲੀ ਮੁਗਲਿਆ ਐਮਪਾਇਰ 250 ਸਾਲ ਬਾਅਦ ਉਹਦੀ ਜਈ ਤੇਈ ਫੇਰ ਦਿੱਤੀ। ਉੱਥੋਂ ਲੁੱਟ ਦਾ ਮਾਲ ਕਿੰਨੇ 4000 ਕੈਮਲ ਤੇ ਕਿੰਨੇ ਹਜ਼ਾਰ ਗੱਡੇ ਔਰ ਖਚਰਾਂ ਤੇ ਲੱਦ ਕੇ ਸਣੇ ਕੋਏ ਨੂਰ ਦੇ ਲੈ ਗਿਆ। ਔਰ ਉਹਨਾਂ ਜ਼ਮਾਨਿਆਂ 'ਚ ਜੈਸੂਟ ਪ੍ਰੀਸ ਇਹਨਾਂ ਨੂੰ ਕਹਿੰਦੇ ਨੇ, ਈਸਾਈ, ਇਹ ਵੀ ਆਪਣਾ ਸੌਦਾ ਵੇਚਣ ਪਹੁੰਚੇ ਹੁੰਦੇ ਸੀ, ਪੈਰਾਡਾਈਜ਼ ਔਰ ਉਹ ਨਾਦਰ ਸ਼ਾਹ ਉਹਨੂੰ ਪੁੱਛਦਾ ਹੈ, ਉਹ ਪੈਰਾਡਾਈਜ਼ 'ਚ ਦੱਸ ਰਿਹਾ ਵੀ ਉੱਥੇ ਜਿਹੜਾ ਸਾਡਾ ਜਿਹਨੂੰ ਸਵਰਗ ਕਹਿੰਦੇ ਨੇ ਜਾਂ ਬਹਿਸ਼ਤ ਕਹਿੰਦੇ ਨੇ ਕਿ ਉਹਦੇ 'ਚ ਇਹ ਵੀ ਹੋਏਗਾ, ਉਹਦੇ 'ਚ ਇਹ ਸੁੱਖ ਹੈ, ਉਹਦੇ 'ਚ ਇਹ ਹੋਏਗਾ। ਮੈਂ ਹੁਣ ਬਿਆਨ ਨਹੀਂ ਕਰਨਾ ਚਾਹੁੰਦਾ ਕੀ, ਤੇ ਉਹ ਸੁਣਦਾ ਰਿਹਾ
ਤੇ ਕਹਿੰਦਾ ਵੀ ਉੱਥੇ ਕੋਈ ਲੜਾਈਆਂ ਲੜੂਈਆਂ ਵੀ ਹੋਣਗੀਆਂ, ਕੋਈ ਜੰਗ ਜੁੰਗ ਕੋਈ ਨਾ ਨਾ ਨਾ, ਕਹਿੰਦਾ ਟੋਟਲ ਪੀਸ। ਉਹ ਕਹਿੰਦਾ ਫਿਰ ਮੇਰਾ ਦਿਲ ਕਿੱਥੋਂ ਲੱਗੇਗਾ ਵੀ ਮੈਂ ਤਾਂ ਜੰਗਾਂ ਦਾ ਬੰਦਾ, ਕਿਉਂਕਿ ਉਹਨੇ ਤਾਂ ਕੋਈ ਘਰ ਵੀ ਮਹਿਲ ਵੀ ਨਹੀਂ ਸੀ ਬਣਾਇਆ ਹੋਇਆ, ਰਹਿੰਦਾ ਹੀ ਖੈਮੇ 'ਚ ਸੀ। ਔਰ ਉਹਨੇ ਕਿਹਾ ਵੀ ਮੈਂ ਇਦਾਂ ਦੇ ਪੈਰਾਡਾਈਜ਼ ਤੋਂ ਮੈਂ ਕੀ ਲੈਣਾ ਜਿੱਥੇ ਕੋਈ ਜੰਗ ਯੁੱਧ ਨਾ ਹੋਏ, ਮੈਂ ਤਾਂ ਬੋਰ ਹੋ ਜਾਵਾਂਗਾ, ਮੈਂ ਤਾਂ ਮੇਰੀ ਤਾਂ ਹੈ ਹੀ ਹੈ। ਤਾਂ ਮੈਂ ਇਹ ਸੋਚਦਾ ਕਿ ਹੁਣ ਤਾਲਿਬਾਨ ਬੈਠ ਕੇ ਅਮਨ ਦੀ ਵਿਚਾਰੇ ਦੇ ਰਹੇ ਨੇ, ਲੇਕਿਨ ਉਹਨਾਂ ਨੂੰ ਪਤਾ ਹੈ ਇੰਡੀਅਨਸ ਨੂੰ ਜਾਂ ਦੂਜਿਆਂ ਨੂੰ ਕਿ ਭਾਈ ਇਹ ਲੜਾਕੇ ਜਿਹੜੇ ਨੇ ਉਹਨਾਂ ਨੇ ਅਲਟੀਮੇਟਲੀ ਉਹ ਜੇ ਨਿਕਲੇ ਹੀ ਸੱਚ ਦੇ ਰਸਤੇ ਲਈ ਪਹਿਲਾਂ ਹੀ ਆਪਣੀ ਜਾਨ ਕੁਰਬਾਨ ਕਰਨ ਨੂੰ ਤਿਆਰ ਨੇ, ਤਾਂ ਉਹਨਾਂ ਨੇ ਕੋਈ ਬਹਿਣਾ ਥੋੜੀ ਹੈ। ਲੇਕਿਨ ਫਿਰ ਵੀ ਜਿਹੜਾ ਇੱਕ ਪਾਸੇ ਇੰਡੀਆ ਦਾ ਫੇਸ ਜਿਹੜਾ ਉਹਨਾਂ ਨੇ ਅਫਗਾਨ ਦੋਸਤਾਂ ਵਾਲਾ ਬਣਾਇਆ ਹੋਇਆ ਸੀ ਕਿ ਜੀ ਅਸੀਂ ਬਹੁਤ ਅਫਗਾਨ ਦੋਸਤ, ਔਰ ਦੂਸਰਾ ਔਰ ਉਹਦਾ ਇੱਕ ਉਦਾਹਰਣ ਜਿਹਦੇ ਤੇ ਹੁਣ ਇਹਨਾਂ ਦਾ ਜਲੂਸ ਨਿਕਲਿਆ ਹੋਇਆ ਕਿ ਅਫਗਾਨਿਸਤਾਨ ਦੀ ਮੈਂਬਰ ਪਾਰਲੀਮੈਂਟ ਬੀਬੀ ਰੰਗੀਨਾ ਕਾਰਗਰ ਜਾਂ ਕਾਰਗਰ ਹੋਏਗਾ ਰੰਗੀਨਾ ਕਾਰਗਰ, ਉਹਨਾਂ ਨੇ ਅਫਗਾਨ MP ਜਿਹੜੀ ਉੱਡੀ ਪਹੁੰਚੀ ਦਿੱਲੀ, ਉਹਨੂੰ ਵਾਪਸ ਉਹਨਾਂ ਨੇ ਭੇਜ ਦਿੱਤਾ ਹੈ। ਅਫਗਾਨ MP ਸੇਜ਼ ਸ਼ੀ ਵਾਜ਼ ਡਿਪੋਰਟਡ ਟੂ ਇਸਤੰਬੁਲ ਆਫਟਰ ਅਰਾਈਵਿੰਗ ਐਟ ਦਿੱਲੀ ਏਅਰਪੋਰਟ। ਇਹ ਇੰਡੀਅਨ ਐਕਸਪ੍ਰੈਸ ਦੀ ਸਟੋਰੀ ਉਹਨਾਂ ਨੇ ਕਿਹਾ ਜੀ। ਔਰ ਹਾਲਾਂ ਅਫਗਾਨਿਸਤਾਨ ਸਾਰਕ ਦਾ ਮੈਂਬਰ ਹੈ, ਜਿਹੜੇ ਸਾਰਕ ਦੇਸ਼ ਨੇ ਔਰ ਅਫਗਾਨਿਸਤਾਨ ਉਹਦਾ ਹਿੱਸਾ ਹੈ। ਸੋ ਜਿਹੜੇ ਸਾਰਕ ਦੇਸ਼ਾਂ ਦੇ MP ਨੇ ਉਹਨਾਂ ਨੂੰ ਇੱਕ ਤੋਂ ਦੂਸਰੀ ਥਾਂ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਹੈ। ਜਿਹੜੇ 8 ਦੇਸ਼ ਨੇ ਸਾਰਕ ਦੇ, ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ, ਉਹ ਕਿਤੇ ਵੀ ਜਾ ਸਕਦੇ। ਸੋ ਉਹਦੇ ਕੋਲ ਡਿਪਲੋਮੈਟਿਕ ਪਾਸਪੋਰਟ ਹੈ। ਪਰ ਉਹਨੇ ਆਪਣੀ ਜਿਹੜੀ ਕਹਾਣੀ ਬਿਆਨੀ, ਕਿਉਂਕਿ ਇਸਤੰਬੁਲ ਪਹੁੰਚ ਕੇ ਉਹਨੇ ਕਿਹਾ ਕਿ ਵੀ ਮੈਂ ਜਿਹੜਾ ਹੂ ਫਲੂ ਫਰੋਮ ਇਸਤੰਬੁਲ ਟੂ ਦਿੱਲੀ ਹੈਜ਼ ਸੈਡ ਸ਼ੀ ਵਾਜ਼ ਡਿਪੋਰਟਡ ਫਰੋਮ ਦਾ ਏਅਰਪੋਰਟ ਔਰ the incident came days after Taliban took control of Kabul on August 14 और रंगीना कारगर member of House of People of Afghanistan holds a diplomatic passports। और फिर उन्होंने कहा कि उन्हें ਹੁਣ ਜਦੋਂ ਭਾਰਤ ਦੀ ਗੱਲ ਕਰਦੇ ਆ ਕਿਹਾ ਕਿ ਵੀ ਮੇਰੇ ਨਾਲ ਕੀ ਵਾਪਰਿਆ ਕਿ ਵੀ ਮੈਂ ਜਦੋਂ ਉਤਰੀ ਹਾਂ ਅਗਸਤ 20 ਨੂੰ ਇਮੀਗ੍ਰੇਸ਼ਨ ਆਫੀਸ਼ੀਅਲ ਸਟਾਪਡ ਮੀ ਔਰ ਫਿਰ ਆਫਟਰ ਦਿਸ ਸ਼ੀ ਵਾਜ਼ ਸੈਂਟ ਬੈਕ ਟੂ ਇਸਤੰਬੁਲ ਵਾਇਆ ਦੁਬਈ ਔਨ ਦਾ ਸੇਮ 에ਅਰਲਾਈਨ ਫਲਾਈ ਦੁਬਈ 에ਅਰਲਾਈਨ ਦਾ ਨਾਂ ਹੈ। ਦੇ ਡਿਪੋਰਟਡ ਮੀ ਆਈ ਵਾਜ਼ ਟ੍ਰੀਟਡ ਐਜ਼ ਏ ਕ੍ਰਿਮੀਨਲ। ਇਹ ਹੁਣ ਦੋਸਤੀ ਲੱਭ ਲਓ, ਇਹ ਉਹੀ ਨੇ ਸਾਰੇ ਅਸ਼ਰਫ ਗਨੀ ਹਕੂਮਤ ਦੇ ਜਿਹੜੇ ਉਹਨਾਂ ਦੇ ਗੁਣ ਗਾਉਂਦੇ ਸੀ ਕਿ ਉਹਨੇ ਕਿਹਾ ਵੀ ਆਈ ਵਾਜ਼ ਟ੍ਰੀਟਡ ਐਜ਼ ਏ ਕ੍ਰਿਮੀਨਲ, ਆਈ ਵਾਜ਼ ਨਾਟ ਗਿਵਨ ਮਾਈ ਪਾਸਪੋਰਟ ਇਨ ਦੁਬਈ, ਇਟ ਵਾਜ਼ ਗਿਵਨ ਬੈਕ ਟੂ ਮੀ ਓਨਲੀ ਇਨ ਇਸਤੰਬੁਲ। ਔਰ ਉਹਨੇ ਕਿਹਾ ਵੀ ਕੋਈ ਰੀਜ਼ਨ ਨਹੀਂ ਹੈ ਔਰ ਮੈਂ ਤਾਂ ਇੱਥੇ ਅੱਗੇ ਵੀ ਆਉਂਦੀ ਰਹੀ ਹਾਂ। ਇਟ ਵਾਜ਼ ਨਾਟ ਗੁੱਡ ਵਟ ਦੇ ਡਿਡ ਟੂ ਮੀ, the situation has changed in Kabul and I hope the Indian government helps Afghan women। ਹੁਣ ਇੱਕ ਪਾਸੇ ਰੌਲਾ ਪਾ ਰਹੇ ਨੇ ਜੀ ਕਿ ਤਾਲਿਬਾਨ ਉੱਥੇ ਔਰਤਾਂ ਨੂੰ ਕੀ ਕਰ ਦੇਣਗੇ, ਕੀ ਨਹੀਂ ਕਰ ਰਹੇ ਨੇ, ਪਰ ਉਹੀ ਵੂਮਨ MP ਜਿਹੜੀ ਮਲਟੀਪਲ ਟਾਈਮਸ ਆਈ, ਡਿਪਲੋਮੈਟਿਕ ਪਾਸਪੋਰਟ ਹੋਲਡ ਕਰਦੀ ਹੈ, ਉਹਨੂੰ ਉਹਨਾਂ ਨੇ ਜ਼ਲੀਲ ਕਰਕੇ ਭੇਜਿਆ। ਔਰ ਉਹਨੇ ਕਿਹਾ ਕਿ ਵੀ she said she didn't expect from Gandhi's India, we are always friends with India, we have strategic relations with India, we have historical relations with India, but in this situation they have treated a woman and a member of parliament like this। They told me at the airport, sorry we cannot do anything for you। ਉਹਨੇ ਕਿਹਾ ਵੀ ਇੰਡੀਆ ਜਿਹੜਾ ਇਹ ਆਪਣੇ ਆਪ ਨੂੰ ਇਹ ਸਾਡਾ ਦੋਸਤ ਔਰ ਦੂਸਰਾ ਸਮਝਦਾ। ਹੁਣ ਇਹ ਤਾਂ ਇੱਕ ਵਿਊ ਹੈ। ਹੁਣ ਜਦੋਂ ਅਸੀਂ ਇੱਕ ਪੂਰਾ ਸੈਗਮੈਂਟ ਕੀਤਾ ਕਿ ਕਿਵੇਂ ਨਰਿੰਦਰ ਮੋਦੀ ਨੇ ਸੋਮਨਾਥ ਮੰਦਿਰ ਦੇ ਇੱਕ ਫੰਕਸ਼ਨ ਜਿਹੜਾ ਆਪ ਹੀ ਰਖਵਾਇਆ ਹੋਣਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਦੇਖੋ ਕੋਈ ਵੀ ਜਿਹੜਾ ਤਾਕਤ ਦੇ ਜ਼ੋਰ ਨਾਲ ਆਉਂਦਾ ਹੈ, ਸੱਤਾ ਦੇ ਉੱਤੇ ਕਾਬਜ਼ ਹੁੰਦਾ ਹੈ, ਉਹ ਹਮੇਸ਼ਾ ਨਹੀਂ ਰਹਿੰਦਾ ਔਰ ਇਹ ਜਿਹੜਾ ਜ਼ੁਲਮ ਦਾ ਰਾਜ ਦਾ ਐਂਡ ਹੁੰਦਾ। ਔਰ ਜ਼ਾਹਰ ਹੈ ਕਿ ਉਹ ਤਾਲਿਬਾਨ ਬਾਰੇ ਗੱਲ ਕਰ ਰਿਹਾ ਸੀ ਕਿ ਮਹਿਮੂਦ ਗਜ਼ਨ ਵੀ ਉੱਥੋਂ ਹੀ ਆਇਆ ਸੀ, ਤਾਂ ਹੁਣ ਵੀ ਜਿਹੜੇ ਨੇ ਉਹ ਜ਼ਾਹਰ ਹੈ ਕਿ ਤਾਲਿਬਾਨ ਉਸੇ ਹੀ ਅਫਗਾਨਿਸਤਾਨ 'ਚੋਂ ਨੇ। ਬੇਸ਼ੱਕ ਅਫਗਾਨਿਸਤਾਨ ਦਾ ਫਾਦਰ ਅਹਿਮਦ ਸ਼ਾਹ ਅਬਦਾਲੀ ਹੈ, ਪਰ ਉਦੋਂ ਖੁਰਾਸਾਨ ਪ੍ਰੋਵਿੰਸ ਉਹੀ ਗਜ਼ਨੀ ਦਾ ਰਹਿਣ ਵਾਲਾ ਹੈ ਮਹਿਮੂਦ ਗਜ਼ਨ ਵੀ। ਹੁਣ ਇੱਕ ਪਾਸੇ ਤਾਂ ਜਦੋਂ ਇਸ ਮੋਦੀ ਦੇ ਬਿਆਨ ਬਾਰੇ ਹੁਣ ਉਹਨਾਂ ਦੇ ਤਾਲਿਬਾਨ ਦੇ ਸੀਨੀਅਰ ਲੀਡਰ ਨੇ ਸ਼ਹਾਬੁਦੀਨ ਦਿਲਾਵਰ, ਉਹਨਾਂ ਨੂੰ ਕਿਹਾ ਗਿਆ ਵੀ ਭਾਰਤ ਨੇ ਕਿਹਾ, ਤੇ ਉਹਦੇ 'ਚ ਉਹਨਾਂ ਨੇ ਆਪਣੇ ਇੰਟਰਵਿਊ 'ਚ ਕਿਹਾ ਕਿ ਵੀ ਭਾਰਤ ਨੂੰ ਬਹੁਤ ਜਲਦੀ ਪਤਾ ਲੱਗ ਜਾਏਗਾ ਕਿ ਭਾਈ ਜਦੋਂ ਅਸੀਂ ਆਪਣੀ ਸਰਕਾਰ ਸੁਚਾਰੂ ਢੰਗ ਨਾਲ ਚਲਾਵਾਂਗੇ। ਔਰ ਭਾਰਤ ਨੂੰ ਉਹਨਾਂ ਨੇ ਪਰ ਨਾਲ ਦੀ ਨਾਲ ਉਹਨਾਂ ਨੇ ਧਮਕੀ ਵੀ ਦਿੱਤੀ ਕਿ ਵੀ ਉਹ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰਨ। ਔਰ ਸ਼ਹਾਬੁਦੀਨ ਦਿਲਾਵਰ ਨੇ ਪਾਕਿਸਤਾਨ ਨੂੰ ਖਾਸ ਤੌਰ 'ਤੇ ਸ਼ੁਕਰੀਆ ਕੀਤਾ ਕਿ ਉਹਨਾਂ ਨੇ 30 ਲੱਖ ਜਿਹੜੇ ਰਿਫਿਊਜੀ ਨੇ ਪਨਾਹਗੀਰ ਉਹਨਾਂ ਨੂੰ ਪਨਾਹ ਦਿੱਤੀ
ਔਰ ਉਹਨਾਂ ਦੇ ਲਈ ਉਹਨਾਂ ਨੇ ਕਿਹਾ ਜੀ ਮੈਂ ਪਾਕਿਸਤਾਨ ਦਾ ਜਿਹੜਾ ਸਾਡਾ ਦੋਸਤ ਹੈ ਔਰ ਉਹ ਦੁੱਖ ਦੇ ਵੇਲੇ ਉਹਨਾਂ ਨੇ ਸਾਡੇ 30 ਲੱਖ ਲੋਕਾਂ ਨੂੰ ਪਨਾਹ ਦਿੱਤੀ, ਉਹਨਾਂ ਦੇ ਲਈ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ। ਪਰ ਹੁਣ ਜਦੋਂ ਇਹੀ ਤਾਲਿਬਾਨ ਦੇ ਇੱਕ ਹੋਰ ਜਿਹੜੇ ਸੱਜਣ ਜਿਨ੍ਹਾਂ ਦੇ ਵਿੱਚ ਸਪੋਕਸਮੈਨ ਨੇ ਉਹਨਾਂ ਦੇ ਜ਼ੈਬੁੱਲਾ ਮੁਜਾਹਿਦ, ਔਰ ਮੈਂ ਵੀ ਇਹਨਾਂ ਦਾ ਇੱਕ ਇੰਟਰਵਿਊ ਜਿਹੜਾ ਆਲਮੋਸਟ 1 ਘੰਟੇ ਦਾ ਸੀ, ਬੋਲਦੇ ਪਸ਼ਤੋ 'ਚ ਨੇ ਔਰ ਅੰਗਰੇਜ਼ੀ ਟਰਾਂਸਲੇਸ਼ਨ ਆ ਰਹੀ ਸੀ ਇੱਕ ਵੱਡੇ ਦੁਨੀਆ ਦੇ ਨੈਟਵਰਕ ਨਾਲ। ਵਾਹ ਵੀ ਜਿਸ ਕਿਸਮ ਦੀ ਆਰਟੀਕੂਲੇਸ਼ਨ ਸਟੇਟ, ਤੁਹਾਨੂੰ ਇਹ ਲੱਗਦਾ ਨਹੀਂ ਵੀ ਇਹ ਸਿਆਸਤਦਾਨ ਨੇ, ਹੈ ਵੀ ਨਹੀਂ ਨੇ, ਲੇਕਿਨ ਵੈਰੀ ਪੋਲਾਈਟ, ਵੈਰੀ ਓਨੈਸਟ ਐਂਡ ਵੈਰੀ ਫਰਮ। ਔਰ ਉਹਨਾਂ ਦੇ ਜਵਾਬ, ਔਰ ਉਹਨਾਂ ਨੇ ਹੁਣ ਥੋੜਾ ਜਿਹਾ ਇੱਕ ਸਟੈਪ ਅੱਗੇ ਜਾ ਕੇ, ਪਹਿਲੇ ਤਾਂ ਜਿਹੜੇ ਨੇ ਸੱਜਣ ਉਹ ਮੋਦੀ ਨੂੰ ਦੱਸ ਰਹੇ ਨੇ ਕਿ ਕੋਈ ਨਹੀਂ ਤੁਹਾਨੂੰ ਬਹੁਤ ਜਲਦੀ ਦੱਸਾਂਗੇ ਕਿ ਸਰਕਾਰ ਚਲਾਉਣਾ ਕੀ ਹੁੰਦਾ, ਪਰ ਇਹਨਾਂ ਨੇ ਜ਼ਰਾ ਉਹ ਉਸ ਸੱਸ ਵਾਲਾ ਰੋਲ ਅਦਾ ਕੀਤਾ ਜਿਹੜੇ ਆਪਣੇ ਪੁੱਤਰਾਂ ਨੂੰ ਕਹਿ ਰਹੇ ਜੀ ਇਕੱਠੇ ਰਹਿਣ 'ਚ ਹੀ ਬਰਕਤ ਹੈ। ਇੰਡੀਆ ਪਾਕਿਸਤਾਨ ਸ਼ੁੱਡ ਸਿਟ ਟੂਗੈਦਰ ਟੂ ਰਿਜ਼ੋਲਵ ਆਊਟਸਟੈਂਡਿੰਗ ਇਸ਼ੂਜ਼। ਤਾਲਿਬਾਨ ਔਰ ਤਾਲਿਬਾਨ ਦੇ ਸਪੋਕਸਮੈਨ ਜ਼ੈਬੁੱਲਾ ਮੁਜਾਹਿਦ ਨੇ, ਉਹਨਾਂ ਨੇ ਪਾਕਿਸਤਾਨ ਦੇ ਟੀਵੀ ਚੈਨਲ ARY ਨਿਊਜ਼ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ ਔਰ ਇਸ ਦੇ ਕਿਉਂਕਿ ਸਾਰਿਆਂ ਦਾ ਧਿਆਨ ਲੱਗਿਆ ਹੋਇਆ ਸੀ ਕਿ ਕਸ਼ਮੀਰ ਮੁੱਦੇ ਤੇ ਉਹ ਕੀ ਕਹਿਣਗੇ, ਫਾਈਨਲੀ ਕੀ ਤਾਲਿਬਾਨ ਦੀ ਲਾਈਨ ਹੋਏਗੀ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਪਾਕਿਸਤਾਨ, ਜਦੋਂ ਕਸ਼ਮੀਰ ਬਾਰੇ ਪੁੱਛਿਆ ਗਿਆ, ਹੀ ਸੈਡ ਪਾਕਿਸਤਾਨ ਐਂਡ ਇੰਡੀਆ ਸ਼ੁੱਡ ਸਿਟ ਟੂਗੈਦਰ ਟੂ ਰਿਜ਼ੋਲਵ ਆਲ ਦੇਅਰ ਆਊਟਸਟੈਂਡਿੰਗ ਇਸ਼ੂਜ਼ ਬਿਕੋਜ਼ ਬੋਥ ਆਰ ਨੇਬਰਸ ਐਂਡ ਦੇਅਰ ਇੰਟਰਸਟਸ ਆਰ ਲਿੰਕਡ ਟੂ ਈਚ ਅਦਰ। ਉਹਨਾਂ ਨੇ ਕਿਹਾ ਜੀ ਦੋਨੋਂ ਗਵਾਂਢੀ ਨੇ, ਦੋਨਾਂ ਦੇ ਹਾਨ ਲਾਭ, ਫਾਇਦਾ ਨੁਕਸਾਨ ਇੱਕ ਦੂਸਰੇ ਨਾਲ ਜੁੜਿਆ ਹੋਇਆ ਹੈ, ਸੋ ਆਪਣੇ ਜਿਹੜੇ ਨੇ ਮਸਲੇ ਗੱਲਬਾਤ ਕਰਕੇ ਨਿਬੇੜੋ, ਬੈਠੋ। ਔਰ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜੰਮੂ ਐਂਡ ਕਸ਼ਮੀਰ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਦੇ 'ਚ ਉਹਨਾਂ ਨੇ ਬੜਾ ਡਿਪਲੋਮੈਟਿਕ ਆਨਸਰ ਹੈ। ਹੀ ਸੈਡ Delhi need to have a positive attitude towards the disputed territory। ਇਸ ਤੋਂ ਬਿਯੋਂਡ ਕੁਛ ਨਹੀਂ। ਹਾਲਾਂ ਇਹ ਵੀ ਪੋਜ਼ਿਟਿਵ ਹੀ ਹੈ ਕਮੈਂਟ ਤਾਂ, ਲੇਕਿਨ ਉਹਨਾਂ ਕਿ ਤਾਲਿਬਾਨ ਦੀ ਲੈਂਗੁਏਜ ਨਹੀਂ ਹੈ, ਤਾਂ ਬੜੇ ਮੰਝੇ ਹੋਏ ਸਿਆਸਤਦਾਨਾਂ ਦੀ ਲੈਂਗੁਏਜ ਹੈ ਕਿ ਜੀ ਜਿਹੜਾ ਹਾਂ ਪੱਖੀ ਰੱਖੋ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਤਾਲਿਬਾਨ ਡਿਜ਼ਾਇਰ ਗੁੱਡ ਟਾਈਜ਼ ਵਿਦ ਆਲ ਨੇਸ਼ਨਸ ਇਨਕਲੂਡਿੰਗ ਇੰਡੀਆ, that is an important part of the region. Our desire is that India devise its policy as per the interests of Afghan people। ਇਹ ਵੀ ਵੇਲਡ ਹੈ ਕਿ ਵੀ ਤੁਸੀਂ ਅਸ਼ਰਫ ਗਨੀ ਜਾਂ ਸਾਲੇ ਜਾਂ ਦੂਜੇ ਉਹਨਾਂ ਦੀ ਲਾਈਨ ਟੋ ਕਰਦੇ ਰਹੇ ਹੋ, ਤੁਹਾਨੂੰ ਅਫਗਾਨ ਲੋਕ ਨਜ਼ਰ ਨਹੀਂ ਆਏ। ਔਰ ਇਹੀ ਗੱਲ ਅੱਜ ਉਹਨਾਂ ਦਾ ਜਿਹੜਾ ਟੋਲੋ ਨਿਊਜ਼ ਦਾ ਹੈ ਮਾਲਕ ਉੱਥੇ ਮੈਲਬਰਨ 'ਚ ਬੈਠਾ ਹੋਇਆ, ਉਹਦਾ ਇੰਟਰਵਿਊ ਵੀ ਅਸੀਂ ਕਰਨ ਥਾਪਰ ਨਾਲ, ਉਹਦੇ 'ਚ ਵੀ ਉਹਨੇ ਕਿਹਾ ਕਿ ਵੀ ਇਹ ਜਿਹੜੇ ਤਿੰਨ ਨੇ, ਇੱਕ ਤਾਂ ਜਿਹੜੇ ਲੋਕ ਸੱਤਾ 'ਚ ਨੇ, ਹਕੂਮਤ 'ਚ ਨੇ, ਇੱਕ ਲੋਕ ਨੇ, ਪਰ ਉਹਨਾਂ ਨੇ ਕਿਹਾ ਵੀ ਤੁਸੀਂ ਲੋਕਾਂ ਦੇ ਨਾਲ ਕਿਵੇਂ ਤਾਲਮੇਲ ਕਰੋਗੇ ਜੇ ਤੁਸੀਂ ਸੱਤਾ ਨਾਲ ਗੱਲ ਨਹੀਂ ਕਰਦੇ। ਸੋ ਉਹਨਾਂ ਵੀ ਇਹ ਕਿਹਾ ਕਿ ਵੀ ਤਾਲਿਬਾਨ ਦੇ ਨਾਲ, ਕਿਉਂਕਿ ਉਹ ਹੁਣ ਹਕੀਕਤ ਹੈ, ਉੱਥੋਂ ਦੇ ਉਹ ਹਾਕਮ ਨੇ। ਸੋ ਇਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਅਗੇਨ ਹੀ ਸਟੇਟਡ ਇਨ ਕਲੀਅਰ ਟਰਮਸ that Taliban would not allow Afghan soil to be used against any other country। ਹੁਣ ਇਹ ਤਾਂ ਵਿਚਾਰੇ ਵੱਡੇ ਇੱਕ ਉਪਦੇਸ਼ਕ ਵਾਂਗ, ਇੱਕ ਮਿਸ਼ਨਰੀ ਵਾਂਗ ਔਰ ਇੱਕ ਸਿਆਣੇ ਬਜ਼ੁਰਗ ਵਾਂਗ ਟੱਬਰ ਦੇ ਵਿੱਚ ਫੁੱਟ ਰੋਕਣ ਦੇ ਲਈ ਕਰ ਰਹੇ ਨੇ। ਤੇ ਇੰਡੀਆ ਦੀ ਪੋਜੀਸ਼ਨ ਦੇਖ ਲਓ, ਅਫਗਾਨ ਸਿਚੁਏਸ਼ਨ ਅਨਸਰਟਨ ਸੇਜ਼ ਇੰਡੀਆ, situation on the ground is uncertain, notes Ministry of External Affairs। exact to the statement है, currently there is no clarity on any entity forming a government in Kabul। इसका मतलब ये है कि big mischief up their sleeves, कि इस वेले उत्थे कोई जड़ा कोई certainty नहीं है कि किदी हुकूमत बन जा रही है। There has been a lot of stories going around about who will be represented in the government and whether the government will be inclusive, which is another question, and whether other elements of the Afghan policy will be represented in that, Afghan polity will be represented in that। उन्होंने कहा जी उत्थे कुछ नहीं पता है, कौन किस नूं कोई लेगा, बड़ियां कहानियां चल रही ने। Explaining India was aware of the dialogue currently underway on government formation in Kabul, he said the issue of recognition of Taliban amounted to jumping the gun in view of the fluid situation। We are monitoring the situation, are in touch with partner countries। ओही मतलब मैं समझदा भी तालिबान चलो इस वेले किते ना किते वो डेस्परेट भी ने, वो ये प्रभाव नहीं देना चाहते कि भी किसी को बहाना दिता जाए कि वो
ਤਾਲਿਬਾਨ ਤੋਂ ਹੱਥ ਪਿੱਛੇ ਖਿੱਚ ਲਏ। ਲੇਕਿਨ ਇੱਕ ਗੱਲ ਜਿਹੜਾ ਸਾਡੇ ਜ਼ਬਾਨ ਦੇ ਵਿੱਚ ਬਹੁਤ ਸਾਰੇ ਅਖਾਣ, ਉਹ ਵਿਜ਼ਡਮ ਆਫ ਦਾ ਏਜਿਸ ਹੈ, ਔਰ ਉਸ ਵਿਜ਼ਡਮ ਦੇ ਵਿੱਚੋਂ ਹੀ ਅਖਾਣ ਨਿਕਲਿਆ ਹੋਇਆ ਹੈ ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ, ਮਾਤੋਂ ਸੇ ਨਹੀਂ। ਹੁਣ ਮਤਲਬ ਤਾਂ ਇਹੀ ਹੈ ਵੀ ਦੋ ਤਰ੍ਹਾਂ ਦੇ ਹੋਣੇ ਨੇ ਨਾ। ਇਹ ਵੀ ਗੱਲ ਤਾਂ ਭੂਤ ਕੱਢਣ ਵਾਲਿਆਂ ਨੂੰ ਵੈਸੇ ਕ੍ਰੈਡੀਬਿਲਿਟੀ ਦਿੰਦਾ ਹੈ ਕਿ ਵੀ ਇੱਕ ਤਾਂ ਹੋਣਾ ਵੀ ਹਾਂਜੀ ਭੂਤ ਜੀ ਤੁਸੀਂ ਕੌਣ ਹੋ, ਕਹਿੰਦਾ ਜੀ ਮੈਂ ਫਲਾਣਾ ਇਹਨੂੰ ਚੰਬੜ ਗਿਆ, ਚਲੇ ਜਾਓ ਜੀ ਤੁਸੀਂ, ਫਿਰ ਨਿਕਲ ਜਾਓ। ਉਹਨੇ ਕਿਹਾ ਮੈਂ ਤਾਂ ਨਹੀਂ ਨਿਕਲਦਾ। ਉਹਨੇ ਫਿਰ ਕਰਕੇ ਫਿਰ ਫੜ ਕੇ ਕੁੱਟਣ ਲੱਗ ਜਾਂਦਾ ਹੋਣਾ, ਲੱਤਾਂ ਮਾਰ ਰਿਹਾ ਹੋਣਾ ਜਿਹਦੇ ਚ ਕਹਿੰਦੇ ਭੂਤ ਵੜ ਗਿਆ, ਬਿਲਕੁਲ ਉਹ ਫਿਰ ਦੌੜ ਜਾਂਦਾ। ਫਿਰ ਉੱਥੋਂ ਬਣਿਆ ਹੋਣਾ ਕਿ ਵੀ ਇਹ ਗੱਲਾਂ ਨਾਲ ਜਾਣ ਵਾਲਾ ਭੂਤ ਨਹੀਂ ਸੀ, ਇਹ ਲਾਤੋਂ ਕਾ ਭੂਤ, ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਸੋ ਮੇਰਾ ਖਿਆਲ ਹੈ ਕਿ ਵੀ ਇਹ ਇੰਡੀਆ ਬਹੁਤ ਡਰਾਮੇਬਾਜ਼ੀ ਕਰ ਰਿਹਾ ਤੇ ਅਲਟੀਮੇਟਲੀ ਇਹਨਾਂ ਦਾ ਭੂਤ ਜਿਹੜਾ ਹੈ ਉਹ ਡੰਡੇ ਦੇ ਨਾਲ ਹੀ ਨਿਕਲਣਾ। ਬਿਲਕੁਲ ਤਾਲਿਬਾਨ ਕੱਢਣਗੇ ਕਿ ਨਹੀਂ ਕੱਢਣਗੇ, ਅਸੀਂ ਤਾਂ ਚਲੋ ਵੀ ਵਿਸ਼ them ਵੈਲ ਕਿ ਵੀ ਉਹ ਸਟੇਬਲ ਹੋਣ। ਲੇਕਿਨ ਇਹਨਾਂ ਨੂੰ ਇਹ ਜ਼ਰੂਰ ਡਰ ਪਿਆ ਹੋਇਆ ਅੰਦਰੋਂ ਅੰਦਰ ਭਾਰਤੀਆਂ ਨੂੰ ਕਿ ਤਾਲਿਬਾਨ ਦਾ ਭੂਤ ਹੁਣ ਸਾਨੂੰ ਨਾ ਚੰਬੜ ਜਾਏ। ਔਰ ਇਹ ਲੈਟ ਵੀ ਹੋਪ ਕਿ ਵੀ ਜਿਹੜਾ ਇਸ ਸਾਰੇ ਚੋਂ ਦੇਖੋ ਇੱਕ ਗੱਲ ਇਹਦੇ ਚੋਂ ਬਿਲਕੁਲ ਸ਼ੋਰ ਹੈ, ਔਰ ਮੈਂ ਆਪਣੇ ਆਪ ਤੋਂ ਵੀ ਔਰ ਜਿਨ੍ਹਾਂ ਨੂੰ ਮੈਂ ਸਿਆਣੇ ਲੋਕ ਸਮਝਦਾ, ਉਹ ਇਹ ਕਹਿੰਦੇ ਨੇ ਕਿ ਬਹੁਤ ਜਲਦੀ ਸਾਰੇ ਖਿੱਤੇ ਦਾ ਬਹੁਤ ਕੁਝ ਬਦਲਣ ਜਾ ਰਿਹਾ। ਇਸ ਵੇਲੇ ਸਾਰੇ ਆਪੋ ਆਪਣੇ ਪਰ ਤੋਲ ਰਹੇ ਨੇ, ਜਿਵੇਂ ਫਲਾਈ ਕਰਨ ਤੋਂ ਬਾਅਦ ਨਾ ਤੁਸੀਂ ਦੇਖ ਰਹੇ ਹੋ ਕਿ ਵੀ ਪਰ ਤੋਲਣਾ ਉਹਦੇ ਤੋਂ ਹੀ ਨਿਕਲਿਆ ਕਿ ਵੀ ਤੁਸੀਂ ਕਿੰਨੇ ਤੇ ਜਾਣਾ। ਤੇ ਵੈਸੇ ਮੈਂ ਕਿਹਾ ਜੀ ਇੱਕ ਕਹਿ ਰਹੇ ਸੀ ਪਰ ਤੋਲ ਰਹੇ ਨੇ, ਮੈਂ ਕਿਹਾ ਪਰ ਤਾਂ ਪਤਾ ਨਹੀਂ ਤੋਲ ਰਿਹਾ ਕਿ ਨਹੀਂ, ਪਰ ਮੈਂ ਕਿਹਾ ਵੀ ਇਹ ਹੁਣ ਖੇਡ ਬਣ ਗਈ ਆ ਉਹ ਪੋਲਰ ਬੀਅਰਸ ਵਾਲੀ ਕਿ ਵੀ ਉਹ ਜਦੋਂ ਬੈਠਦੇ ਨੇ ਐਵੇਂ ਸਰਕਲ 'ਚ ਬੈਠ ਜਾਂਦੇ ਨੇ ਔਰ ਇੱਕ ਦੂਜੇ ਦੇ ਨਾਲ ਕਰ ਰਹੇ ਹੁੰਦੇ ਨੇ, ਤੇ ਜਿਹਦੀ ਥੋੜੀ ਜਿਹੀ ਊਂਗ ਜਿਹੀ ਲੱਗੇ ਸਾਰੇ ਉਹਦੇ ਤੇ ਝਪਟ ਪੈਂਦੇ, ਉਹਨੂੰ ਖਾ ਪੀ ਕੇ ਫਿਰ ਉਵੇਂ ਹੀ ਬਹਿ ਜਾਂਦੇ ਨੇ ਕਿ ਵੀ ਹੁਣ ਇਹੀ ਹੈ। ਸਾਰੇ ਉਹ ਪੋਲਰ ਬੀਅਰ ਵਾਂਗੂ ਇਸ ਦਾ ਦੇ ਉੱਤੇ ਨੇ ਕਿ ਕਿਹਨੂੰ ਕਦੋਂ ਝਪਟਣਾ ਹੈ, ਕਿੱਥੇ ਝਪਟਣਾ ਹੈ। ਔਰ ਇਸ ਸਾਰੇ ਚੋਂ ਸਾਡੀ ਕੌਮ ਨੂੰ, ਸਿੱਖ ਕੌਮ ਨੂੰ ਅਲਰਟ ਹੋਣ ਦੀ ਲੋੜ ਹੈ ਕਿ ਸਾਡੇ ਲਈ ਵੀ ਇੱਕ ਓਪਰਚੁਨਿਟੀ ਹੈ, ਜ਼ਾਹਰ ਹੈ ਕਸ਼ਮੀਰੀਆਂ ਦੇ ਲਈ ਵੀ ਹੋਏਗੀ। ਤੇ ਇਹ ਨਾ ਹੋਏ ਕਿ ਵੀ ਅਸੀਂ ਵੀ ਉਹ ਪੋਲਰ ਬੀਅਰ ਵਾਂਗੂ ਜਿਹੜਾ ਉਹ ਜਿਹਦੀ ਅੱਖ ਝਪਕ ਗਈ ਉਹ ਬਾਕੀ ਪੈ ਕੇ ਸਾਨੂੰ ਜਿਵੇਂ ਪਹਿਲਾਂ ਖਾ ਗਏ 47 'ਚ ਫਿਰ ਖਾ ਜਾਣ। ਬੀਰਾਜ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।